Nagas in Manipur, Nagaland rally against Myanmar border fencing. The protesters condemned the artificial border imposed by British rulers in 1940s, calling it a treacherous act that continues to undermine Naga identity and unity. ਇੰਡੀਆ ਦਾ ਮਿਆਂਮਾਰ ਦੇ ਨਾਲ 1643 ਕਿਲੋਮੀਟਰ ਬਾਰਡਰ ਲੱਗਦਾ ਹੈ, ਜਿਸ ਬਾਰਡਰ ਦੇ ਉੱਤੇ ਇਹ ਹੁਣ ਫੈਸਲਾ ਆ ਰਹੇ ਨੇ। ਉਹਨਾਂ ਨੇ ਕਿਹਾ ਵੀ ਫ੍ਰੀ ਮੂਵਮੈਂਟ ਰਜੀਮ ਜਿਹੜਾ ਪਹਿਲਾਂ ਅਲਾਓ ਕੀਤਾ ਸੀ ਸਾਡੇ ਨਾਲ ਸਮਝੌਤਾ, ਇੱਧਰੋਂ ਅਸੀਂ ਉੱਧਰ ਜਾ ਸਕਦੇ, ਉੱਧਰੋਂ ਇੱਧਰ, ਉਹਨੂੰ ਰੀਸਟੋਰ ਕਰੋ ਕਿ ਫੈਂਸ ਬੰਦ ਕਰੋ, ਇਹ ਤੁਸੀਂ ਕੋਲੋਨਾਈਜ਼ ਸਾਨੂੰ ਕਰ ਰਹੇ ਹੋ, ਬਸਤੀਵਾਦੀ ਤੁਸੀਂ ਤੁਹਾਡੀ ਅਪਰੋਚ ਹੈ, ਤੁਸੀਂ ਸਾਨੂੰ ਫਿਜ਼ੀਕਲੀ ਵੀ ਸੈਪਰੇਟ ਕਰ ਰਹੇ ਹੋ ਇੱਕ ਦੂਜੇ ਤੋਂ, ਐਮੋਸ਼ਨਲੀ ਵੀ। ਇਫ ਇਰੈਕਟਡ ਫੈਂਸ if erected would trap the border communities like wild animals behind iron enclosures. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਰਾਜ ਪਲਟਾ ਹੋਣ ਤੋਂ ਬਾਅਦ ਭਾਰਤ ਦੇ ਉੱਤਰ ਪੂਰਬ ਦੀਆਂ ਸਟੇਟਾਂ ਵਿੱਚ ਆਜ਼ਾਦੀ ਲਹਿਰਾਂ ਦਾ ਮੁੜ ਉਭਾਰ ਦੇਖਿਆ ਜਾ ਸਕਦਾ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਮਨੀਪੁਰ, ਨਾਗਾਲੈਂਡ ਅਤੇ ਮਿਜ਼ੋਰਮ ਦੇ ਨਾਗਿਆਂ ਅਤੇ ਮਿਜ਼ੋਰਮ ਨੇ ਇੱਕ ਜ਼ੋਰਦਾਰ ਰੈਲੀ ਕੀਤੀ ਹੈ ਔਰ ਇਸ ਵਿੱਚ ਭਾਰਤੀ ਬਸਤੀਵਾਦ ਤੋਂ ਛੁਟਕਾਰੇ ਦੀ ਵੀ ਗੱਲ ਕੀਤੀ ਗਈ ਹੈ ਅਤੇ ਨਾਲ ਹੀ ਭਾਰਤ ਸਰਕਾਰ ਵੱਲੋਂ ਮਿਆਂਮਾਰ ਨਾਲ ਲੱਗਦੀ ਸਰਹੱਦ ਤੇ ਕੰਡਿਆਲੀ ਤਾਰ ਲਾਉਣ ਦੀ ਵੀ ਭਾਰੀ ਵਿਰੋਧ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਮਲੋਏ ਧਰ ਇੰਟੈਲੀਜੈਂਸ ਬਿਊਰੋ ਦਾ ਚੀਫ ਸੀ, ਜਿਹਨੇ ਪੰਜਾਬ ਦੇ ਵਿੱਚ 1980 ਔਰ 90 'ਚ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਲਈ ਵੱਡਾ ਰੋਲ ਅਦਾ ਕੀਤਾ। ਉਹਨੇ ਜਿਹੜਾ ਇੱਕ ਕਿਤਾਬ ਰਿਟਾਇਰਮੈਂਟ ਤੋਂ ਬਾਅਦ ਓਪਨ ਸੀਕ੍ਰੇਟਸ ਲਿਖੀ, ਜਿਸ ਦਾ ਪੰਜਾਬੀ ਦੇ ਵਿੱਚ ਵੀ ਉਹਦਾ ਵਰਜ਼ਨ ਸ਼ਾਇਦ ਅਵੇਲੇਬਲ ਹੈ, ਜਿਹਦੇ ਵਿੱਚ ਖੁੱਲ੍ਹੇ ਭੇਤ। ਹਾਲਾਂ ਬਾਅਦ 'ਚ ਕੈਂਸਰ ਨਾਲ ਉਹਦੀ ਡੈਥ ਹੋਈ, ਪਰ ਜਦੋਂ ਉਹਨੇ ਓਪਨ ਸੀਕ੍ਰੇਟਸ ਦੇ ਵਿੱਚ ਬਹੁਤ ਕੁਛ ਐਸਾ ਲਿਖਿਆ ਜਿਹੜਾ ਇੰਡੀਅਨ ਸਿਸਟਮ ਨੂੰ ਲੱਗਾ ਕਿ ਵੀ ਇਹ ਤਾਂ ਭੇਤ ਖੁੱਲ੍ਹੇ ਨੇ, ਔਰ ਉਹਨਾਂ ਨੇ ਉਹਦੇ 'ਤੇ ਕੇਸ ਵੀ ਰਜਿਸਟਰ ਕੀਤਾ, ਪਰ ਸ਼ਾਇਦ ਬਾਹਰਲੇ ਮੁਲਕ 'ਚ ਹੀ ਉਹਦੀ ਕਿਤੇ ਡੈਥ ਹੋਈ ਜੀ। ਉਹਦੇ 'ਚ ਉਹਨੇ ਜਦੋਂ ਖਾਲਿਸਤਾਨ ਮੂਵਮੈਂਟ ਨੂੰ ਕ੍ਰਸ਼ ਕਰਨ ਦੀ ਸਾਰੀ ਕਹਾਣੀ, ਕੀ ਸਟ੍ਰੈਟੇਜਾਈਜ਼ ਕੀਤਾ ਜਾਂ ਕੀ ਕੀਤਾ ਕਿਹਾ, ਅਤੇ ਅਖੀਰ 'ਚ ਉਹਨੇ ਕਿਹਾ ਵੀ ਬੇਸ਼ੱਕ ਅੱਜ ਮੂਵਮੈਂਟ ਦਾ ਨਾਮੋ ਨਿਸ਼ਾਨ ਨਹੀਂ। ਉਦੋਂ ਅਜੇ ਬਾਹਰ ਵੀ ਡਾਇਸਪੋਰਾ 'ਚ ਵੀ 1995 ਤੋਂ ਬਾਅਦ ਦੀ ਗੱਲ ਹੈ, ਅੱਜ ਤੋਂ ਮੇਰਾ ਖਿਆਲ ਹੈ 15 ਜਾਂ 20 ਸਾਲ 18 ਸਾਲ ਪਹਿਲਾਂ ਉਹ ਕਿਤਾਬ ਆਈ। ਔਰ ਉਹਨੇ ਕਿਹਾ ਵੀ ਬੇਸ਼ੱਕ ਅੱਜ ਮੂਵਮੈਂਟ ਦੀ ਕੋਈ ਹੋਂਦ ਨਹੀਂ ਰਹੀ, ਬਾਹਰ ਮਾੜੇ ਮੋਟੀਆਂ ਛੋਟੀਆਂ ਪਾਕਟਸ ਨੇ, ਲੇਕਿਨ ਖ਼ਤਮ ਹੋ ਗਿਆ। ਪਰ ਉਹਨੇ ਕਿਹਾ ਵੀ ਫਾਲਟ ਲਾਈਨਸ ਇੰਡੀਅਨ ਸਟੇਟ ਔਰ ਸਿੱਖਾਂ ਦੇ ਵਿਚਾਲੇ ਕ੍ਰੀਏਟ ਹੋ ਗਈਆਂ ਨੇ, ਔਰ ਇਹ ਫਾਲਟ ਲਾਈਨਸ ਜਿਹੜੀਆਂ ਨੇ ਇਹਦੇ 'ਤੇ ਕਦੋਂ ਦੁਬਾਰਾ ਵੋਲਕੈਨੋ ਅਰਥਕੁਏਕ ਆ ਜਾਏ, ਕਾਂਟ ਬੀ ਸੈਡ। ਹੁਣ ਜਿਵੇਂ ਅਸੀਂ ਆਪਣੇ ਉਹਨਾਂ ਵਿਊਜ਼ ਨੂੰ ਵੀ ਸਮਝਾਉਣਾ ਚਾਹੁੰਦੇ ਹਾਂ ਕਿ ਵੀ ਜਦੋਂ ਅਸੀਂ ਅਰਥਕੁਏਕ ਕਿਉਂ ਆਉਂਦੇ ਨੇ, ਉਹਨਾਂ ਦਾ ਇੱਕ ਆਪਣੀ ਥਿਊਰੀ ਹੈ ਕਿ ਟਾਈਟੈਨਿਕ ਪਲੇਟਸ ਹੁੰਦੀਆਂ ਨੇ ਧਰਤੀ ਦੇ ਥੱਲੇ, ਉਹ ਜਦੋਂ ਇੱਕ ਦੂਸਰੇ ਨਾਲ ਕਰਦੀਆਂ ਔਰ ਉਹ ਹਿਲਦਾ, ਔਰ ਉਹ ਆਲਰੇਡੀ ਜਿਹੜੀ ਸਿਸਮੋਲੋਜੀ ਜਾਂ ਇਹ ਸਾਰੇ ਮਹਿਕਮੇ ਨੂੰ ਡੀਲ ਕਰਨ ਵਾਲੇ ਲੋਕ ਨੇ, ਉਹਨਾਂ ਨੇ ਦੁਨੀਆ ਦੇ ਕੁਝ ਸਪਾਟ ਮਾਰਕ ਕੀਤੇ ਹੋਏ ਨੇ ਕਿ ਜਿੱਥੇ ਉਹਨੂੰ ਫਾਲਟ ਲਾਈਨ ਵੀ ਕਹਿੰਦੇ ਨੇ, ਜਿਸ ਦੇ ਉੱਤੇ ਕਿ ਵੀ ਨਾ ਆਏ ਭੂਚਾਲ ਤਾਂ ਭਾਵੇਂ 100 ਸਾਲ ਨਾ ਆਏ। ਹੁਣ ਜਿਵੇਂ ਕੈਲੀਫੋਰਨੀਆ ਦੀ ਹੇਵਰਡ ਤੋਂ ਲੈ ਕੇ ਸੈਨ ਫਰਾਂਸਿਸਕੋ ਇਹ ਸਾਰੀ ਬੈਲਟ ਜਿਹੜੀ ਹੈ ਇਹ ਪ੍ਰੋਨ ਟੂ ਅਰਥਕੁਏਕ ਹੈ। 1905 ਦੇ ਵਿੱਚ ਆਇਆ ਸੀ ਔਰ ਉਹਦੇ 'ਚ ਬਹੁਤ ਵੱਡੀ ਤਬਾਹੀ ਹੋਈ ਸੀ, ਸਾਰਾ ਸ਼ਹਿਰ ਖਤਮ ਹੋ ਗਿਆ ਸੀ। ਇਸੇ ਤਰ੍ਹਾਂ ਹਿਮਾਚਲ 'ਚ ਜਿਵੇਂ ਕਾਂਗੜਾ ਬੈਲਟ ਹੈ, ਉਹ ਅਰਥਕੁਏਕ ਪ੍ਰੋਨ ਹੈ, ਕਿਉਂਕਿ ਇਸੇ ਤਰ੍ਹਾਂ 1903 ਜਾਂ 4 ਦੇ ਵਿੱਚ ਕਾਂਗੜਾ ਅਰਥਕੁਏਕ, ਜਿਹਦੇ 'ਚ ਹਜ਼ਾਰਾਂ ਲੋਕ ਮਾਰੇ ਗਏ ਸੀ। ਜਾਪਾਨ ਜਾਂ ਜਿਵੇਂ ਹੁਣ ਮਿਆਂਮਾਰ ਦੇ ਵਿੱਚ ਅਰਥਕੁਏਕ ਆਇਆ, ਇਹ ਵੀ ਅਰਥਕੁਏਕ ਬੈਲਟ ਹੈ। ਅਫਗਾਨਿਸਤਾਨ ਦਾ ਸੋ ਉਹ ਜਿੱਥੇ ਕਿ ਨਾ ਆਏ ਤਾਂ ਭਾਵੇਂ ਨਾ ਆਏ, ਪਰ ਫਾਲਟ ਲਾਈਨ ਦਾ ਮਤਲਬ ਹੈ ਕਿ ਵੀ ਪ੍ਰੋਨ ਟੂ ਹੁੰਦਾ। ਸੋ ਇਹ ਮਲੋਏ ਧਰ ਨੇ ਫਾਲਟ ਲਾਈਨ ਲਫ਼ਜ਼ ਇਸਤੇਮਾਲ ਕੀਤਾ ਸੀ ਕਿ ਵੀ ਉਹ ਇੱਕ ਡਿਵਾਈਡ ਕ੍ਰੀਏਟ ਹੋ ਗਿਆ ਸਿੱਖ ਕੌਮ ਔਰ ਇੰਡੀਅਨ ਨੇਸ਼ਨ ਦੇ ਵਿਚਾਲੇ, ਔਰ ਕਿਸੇ ਵੇਲੇ ਵੀ ਇਹ ਮੂਵਮੈਂਟ ਜਿਹੜੀ ਹੈ ਉਹ ਵਾਪਸ ਆ ਸਕਦੀ ਹੈ। ਔਰ ਅਸੀਂ ਦੇਖਿਆ ਵੀ ਮਲੋਏ ਧਾਰ ਦੀ ਇਹ ਭਵਿੱਖਬਾਣੀ ਬਹੁਤ ਕੁਇਕਲੀ ਸੱਚ ਸਾਬਤ ਹੋਈ ਕਿ ਅੱਜ ਖਾਲਿਸਤਾਨ ਇੰਟਰਨੈਸ਼ਨਲ ਰਡਾਰ ਸਕਰੀਨ 'ਤੇ ਹੈ, ਵਿਦਨ ਕੰਟਰੀ। ਇਹੀ ਨਹੀਂ ਕਿ ਸਿਮਰਨਜੀਤ ਸਿੰਘ ਮਾਨ ਇੱਕ ਵਾਰੀ ਫਿਰ ਜਿੱਤੇ ਖਾਲਿਸਤਾਨ ਦੇ ਮੁੱਦੇ 'ਤੇ ਹੀ, ਭਾਈ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਉਹਨਾਂ ਦੀ ਵਿਕਟਰੀ,
ਔਰ ਇੰਟਰਨੈਸ਼ਨਲੀ ਜਿਹੜਾ ਖਾਲਿਸਤਾਨ ਰੈਫਰੈਂਡਮ ਔਰ ਇਹ ਸਾਰਾ ਜਿਹੜਾ ਆਪਣੇ ਆਪ ਦੇ ਵਿੱਚ ਵਾਪਸੀ ਹੈ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਜ਼ਾਦੀ ਦੀ ਮੂਵਮੈਂਟ ਸ਼ੁਰੂ ਕੀਤੀ ਇੰਡੀਅਨ ਯੂਨੀਅਨ ਦੇ, ਉਹਨਾਂ ਦੇ ਵਿੱਚ ਨਾਗੇ ਸਭ ਤੋਂ ਪਹਿਲਾਂ ਸੀ, ਫਿਰ ਮੀਜ਼ੋ ਸੀ। ਕਿਉਂਕਿ ਨਾਗਿਆਂ ਦੇ ਨਾਲ ਵੀ ਜਿਵੇਂ ਸਿੱਖ ਲੀਡਰਸ਼ਿਪ ਦੇ ਨਾਲ ਜੋ ਇਕਰਾਰ ਕੀਤੇ ਗਏ ਸੀ, ਇਉਂ ਹੀ ਨਾਗਿਆਂ ਦੇ ਨਾਲ, ਪਰ ਨਾਗਿਆਂ ਨੇ ਬਹੁਤ ਜਲਦੀ 1950 ਤੱਕ ਪਹੁੰਚਦਿਆਂ ਉਹਨਾਂ ਨੇ ਰਿਅਲਾਈਜ਼ ਕਰ ਲਿਆ ਸੀ ਕਿ ਬਈ ਹਥਿਆਰਬੰਦ ਸੰਘਰਸ਼ ਹੀ ਸਾਡੀ ਚੋਇਸ ਹੈ। ਔਰ ਵੈਸੇ ਵੀ ਉਹ ਇੱਕ ਟਰਾਈਬਲ ਸੁਸਾਇਟੀ ਹੈ ਔਰ ਉਹਨਾਂ ਦੇ ਤੀਰ ਕਮਾਨ ਔਰ ਦੂਜੇ ਤੀਜੇ ਹਥਿਆਰ ਉਹਨਾਂ ਦਾ ਹਿੱਸਾ ਨੇ। ਔਰ ਇੱਕ ਸਟੇਜ 'ਤੇ ਉਹਨਾਂ ਦਾ ਲੀਡਰ ਜਿਹੜਾ ਮੀਜ਼ੋਆਂ ਨੇ ਵੀ ਆਪਣੀ ਸ਼ੁਰੂ ਕੀਤੀ, ਔਰ ਮੀਜ਼ੋਆਂ ਦਾ ਲਾਲ ਡੈਂਗਾ ਉਹ ਵੀ ਆ ਕੇ ਬਹਿ ਗਿਆ UK 'ਚ, ਨਾਗਿਆਂ ਦਾ ਮਿਸਟਰ ਫੀਜ਼ੋ, ਔਰ ਬਹੁਤ ਜ਼ੋਰਦਾਰ ਸਟਰਗਲ ਚੱਲੀ। ਇਹ ਵੱਖਰੀ ਕਹਾਣੀ ਹੈ ਕਿ ਹੁਣ ਨਾਗਿਆਂ ਨੂੰ ਪਿਛਲੇ 18-19 ਸਾਲ ਤੋਂ ਉਹਨਾਂ ਨੇ ਨੈਗੋਸ਼ੀਏਸ਼ਨ ਦੇ ਦੁਆਲੇ ਉਲਝਾਇਆ ਹੋਇਆ ਐਂਡ ਨਥਿੰਗ ਕੇਮ ਆਊਟ ਆਫ ਇਟ। ਉਹਨਾਂ 'ਚ ਕੋਈ ਜਨਰੇਸ਼ਨ ਮਰ ਰਹੀ ਹੈ, ਕੋਈ ਦੂਸਰਾ, ਹਾਲਾਂ 18 ਸਾਲ ਉਹ ਗੱਲਬਾਤ ਕਿਤੇ ਬੈਂਕਾਕ 'ਚ, ਕਿਤੇ ਫਲਾਣੇ ਸੇਫ ਪੈਸੇਜ ਵੀ ਉਹਨਾਂ ਨੂੰ ਦਿੱਤਾ। ਪਰ ਇੰਡੀਆ ਨੇ ਦੇਖ ਲਿਆ ਸੀ ਕਿ ਜੇ ਬੰਗਲਾਦੇਸ਼ ਅਸੀਂ ਕਾਬੂ ਕਰ ਲਈਏ ਬਿਲਕੁਲ ਤੇ ਇਹ ਮੂਵਮੈਂਟ ਅਸੀਂ ਕ੍ਰਸ਼ ਕਰ ਸਕਦੇ ਹਾਂ, ਕਿਉਂਕਿ ਸੱਤੋਂ ਹੀ ਜਿਹੜੀਆਂ ਸਟੇਟਾਂ ਨੇ ਨਾਰਥ ਈਸਟ ਦੀਆਂ, ਜਿਨ੍ਹਾਂ 'ਚ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਇਹ ਸਾਰਾ ਆਉਂਦਾ, ਇਹ ਨਾਲ ਜਿਹੜਾ ਉਹ ਚਿਕਨ ਨੈਕ ਇੱਧਰੋਂ ਚੀਨ ਦੇ ਹਵਾਲੇ ਵੀ ਚੀਨ ਉਹਨੂੰ ਮਰੋੜ ਸਕਦਾ ਹੈ, ਤੇ ਇੱਧਰ ਵੀ ਬੰਗਲਾਦੇਸ਼ ਰਾਹੀਂ ਸਮੁੰਦਰ ਤੱਕ ਐਕਸੈਸ ਹੈ। ਸੋ ਬੰਗਲਾਦੇਸ਼ ਦੇ ਉੱਤੇ ਫਿਰ ਇੰਡੀਆ ਨੇ ਜਿਵੇਂ 14-15 ਸਾਲ ਸ਼ੇਖ ਹਸੀਨਾ ਨੂੰ ਜਿਹੜਾ ਉੱਥੇ ਖੜਾ ਕੀਤਾ, ਔਰ ਉਹਨਾਂ ਰਾਹੀਂ ਜਿਹੜਾ ਫਿਰ ਇਹ ਅੱਜ 7 ਚੋਂ ਆਲਮੋਸਟ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 6 ਸਟੇਟਾਂ ਦੇ ਵਿੱਚ BJP ਜਾਂ ਸਿੱਧੇ ਤੌਰ 'ਤੇ ਰੂਲ ਕਰਦੀ ਹੈ, ਤੇ ਜਾਂ ਜਿਨ੍ਹਾਂ ਦਾ ਰੂਲ ਹੈ ਉਹਦੇ 'ਚ ਭਾਈਵਾਲ ਹੈ। ਅਸਾਮ ਦੇ ਵਿੱਚ ਮੈਨੂੰ ਪਤਾ ਹੈ ਵੀ ਸਿੱਧੇ ਤੌਰ 'ਤੇ ਬੜਾ ਫਿਰਕੂ ਕਿਸਮ ਦਾ ਉਹਨਾਂ ਦਾ ਚੀਫ ਮਿਨਿਸਟਰ ਹੈ। ਔਰ ਇਵੇਂ ਉਹਨਾਂ ਨੇ ਨਾਰਥ ਈਸਟ ਦੀ ਜਿਹੜੀ ਆਵਾਜ਼ ਸੀ ਉਹਨੂੰ, ਲਾਲ ਡੈਂਗਾ ਨੂੰ ਵਾਪਸ ਸੱਦ ਕੇ ਮੀਜ਼ੋਆਂ ਨਾਲ ਤਾਂ ਸਮਝੌਤਾ ਕਰ ਲਿਆ ਸੀ, ਉਹ ਵੀ ਬਹਿ ਗਿਆ ਸੀ, ਔਰ ਬਾਕੀਆਂ ਨੂੰ, ਨਾਗਿਆਂ ਨੂੰ ਗੱਲਬਾਤ 'ਚ ਉਲਝਾ ਲਿਆ। ਔਰ ਇੱਧਰਲੇ ਜਿਹੜੇ ਮਨੀਪੁਰ ਦੇ ਨਾਗੇ ਸੀ, ਕੁੱਕੀ ਟਰਾਈਬ ਵਾਲੇ, ਕਿਉਂਕਿ ਮੰਗ ਉਹਨਾਂ ਦੀ ਗ੍ਰੇਟਰ ਨਾਗਾਲੈਂਡ ਦੀ ਹੈ, ਨਾਗਿਆਂ ਦੇ ਕਬੀਲੇ ਮਨੀਪੁਰ 'ਚ ਵੀ ਨੇ, ਮਿਜ਼ੋਰਮ 'ਚ ਵੀ ਹੈ, ਅਸਾਮ ਦਾ ਵੀ ਇੱਕ ਹਿੱਸਾ, ਅਰੁਣਾਚਲ ਦਾ ਵੀ ਹੈ, ਔਰ ਇੱਕ ਹਿੱਸਾ ਉਹਨਾਂ ਦੇ ਕਬੀਲੇ ਦਾ ਜਿਹੜਾ ਮਿਆਂਮਾਰ ਦੇ ਵਿੱਚ ਵੀ ਹੈ, ਬਰਮਾ 'ਚ ਵੀ ਹੈ। ਔਰ ਉਹਨਾਂ ਦੇ ਲਈ ਇਹ ਫ੍ਰੀ ਆਉਣ ਜਾਣ ਹੈ, ਜਿਵੇਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬਾ ਔਰ ਦੂਸਰੇ ਪਾਸੇ ਅਫਗਾਨ, ਉਹਨਾਂ ਦੇ ਕਬੀਲੇ ਨੇ, ਅੱਧੀ ਰਿਸ਼ਤੇਦਾਰੀ ਇੱਧਰ ਹੈ, ਅੱਧੀ ਉੱਧਰ ਹੈ। ਹੁਣ ਇੰਡੀਆ ਨੇ ਜਦੋਂ ਇਹ ਦੇਖਿਆ, ਹੁਣ ਬੰਗਲਾਦੇਸ਼ ਹੱਥੋਂ ਨਿਕਲ ਗਿਆ, ਮੁਹੰਮਦ ਯਾਸੀਨ ਜਿਹੜੇ ਨੇ ਉਹ ਆ ਗਏ, ਔਰ ਨਤੀਜਾ, ਹਾਲਾਂਕਿ ਅੱਜ ਇੱਕ ਫੋਟੋ ਵੀ ਘੁੰਮ ਰਹੀ ਹੈ ਜਿਹੜਾ ਥਾਈਲੈਂਡ 'ਚ ਸ਼ਾਇਦ ਚੱਲ ਰਿਹਾ ਇਹਨਾਂ ਦਾ ਇੱਕ ਕਿਸੇ ਇਕੱਠ, ਜਿਹਦੇ 'ਚ ਮੋਦੀ ਔਰ ਮੁਹੰਮਦ ਯੂਨਸ ਜਿਹੜੇ ਨੇ ਉਹ ਨਾਲ ਨਾਲ ਬੈਠੇ ਨੇ, ਪਰ ਮੂੰਹ ਇਵੇਂ ਹੀ ਹੈ ਕਿ ਇੱਕ ਦਾ ਪਖਾਨੇ ਵਰਗਾ ਹੈ ਤੇ ਇੱਕ ਦਾ ਉਹਦਾ ਬਤਾਊਂ ਵਰਗਾ, ਜਿਹੜਾ ਵੱਡਾ ਬਤਾਊਂ ਹੁੰਦਾ ਭਰਥੇ ਵਾਲਾ ਉਸ ਵਰਗਾ। ਹੁਣ ਤੁਸੀਂ ਦੇਖੋਗੇ ਕਿ ਫਾਲਟ ਲਾਈਨ ਤਾਂ ਸੀ ਪਰਮਾਨੈਂਟ, ਜਿਹੜੀ ਕ੍ਰੀਏਟ ਇਹਨਾਂ ਨੇ ਕੀਤੀ, ਉਹਨਾਂ ਤੇ ਜ਼ੁਲਮ ਕੀਤੇ ਫੌਜ ਨੇ। ਹੁਣ ਅੱਜ ਇਹ ਇਹਨਾਂ ਦੀ ਮੀਡੀਆ ਦੀ ਖਬਰ ਹੈ, ਨਾਗਾਜ਼ ਇਨ ਮਨੀਪੁਰ, ਨਾਗਾਲੈਂਡ ਰੈਲੀ ਅਗੇਂਸਟ ਮਿਆਂਮਾਰ ਬਾਰਡਰ ਫੈਂਸਿੰਗ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਇੱਕ ਪਾਸੇ ਬੰਗਲਾਦੇਸ਼ ਵਾਲਾ ਵੀ ਖੁੱਲ੍ਹ ਗਿਆ ਕੰਮ, ਮਿਆਂਮਾਰ ਦੇ ਵਿੱਚ ਵੀ ਇਹਨਾਂ ਦੇ ਵੱਡੇ ਕਬੀਲੇ ਆਣ ਜਾਣ, ਜਾਂ ਦੂਜੇ ਜਿਹੜੇ ਹੁਣ ਜਿਹੜਾ ਇਹਨੇ ਜਿਹਨੂੰ ਹੁਣੇ ਹੀ ਹਟਾਇਆ ਪ੍ਰੈਜ਼ੀਡੈਂਟ ਰੂਲ ਲਾ ਕੇ ਮਨੀਪੁਰ ਦੇ ਵਿੱਚ, ਬੀਰੇਨ ਸਿੰਘ ਕਿ ਕੀ ਉਹਦਾ ਨਾਂ ਹੈ ਇਹਨਾਂ ਦਾ, BJP ਦਾ ਚੀਫ ਮਿਨਿਸਟਰ, ਉਹਨੇ ਇਹੀ ਰੌਲਾ ਪਾਇਆ ਕਿ ਜੀ ਬਾਹਰੋਂ ਇਨਫਿਲਟਰੇਟਰ ਆ ਰਹੇ ਨੇ, ਦੂਜੇ ਆ ਰਹੇ ਨੇ। ਹਾਲਾਂ ਉਹਨਾਂ ਦੇ 400 ਚਰਚ ਢਾਹ ਦਿੱਤਾ ਨਾਗਾ ਜਿਹੜੇ ਨੇ ਕੁੱਕੀ ਟਰਾਈਬ ਦੇ ਔਰ ਦੂਸਰੇ। ਔਰ ਹੁਣ ਇਹਨਾਂ ਨੇ ਜਿਵੇਂ ਦੋਨੋਂ ਪੰਜਾਬਾਂ ਨੂੰ ਇਵੇਂ ਇਹਨਾਂ ਨੇ ਵੰਡਣ ਦੇ ਲਈ ਪੱਕੇ ਤੌਰ 'ਤੇ ਇਹ ਫੈਂਸ ਜਿਹੜੀ ਲਾਈ, ਇਹ 1990 ਦੇ ਵਿੱਚ ਲਾਈ। ਉਦੋਂ ਕੋਈ ਐਡਾ ਵਿਰੋਧ ਵੀ ਨਹੀਂ ਹੋਇਆ, ਕਿਉਂਕਿ ਬਾਕੀ ਤਾਂ ਪੰਜਾਬ 'ਚ ਤਾਂ ਮਾਰਸ਼ਲ ਲਾਅ ਵਰਗੇ ਹਾਲਾਤ ਬਣਾਏ ਹੋਏ ਸੀਗੇ। ਹੁਣ ਇਹ ਫੈਂਸਿੰਗ ਮਿਆਂਮਾਰ ਦੇ ਨਾਲ ਵੀ ਕਰ ਰਹੇ ਨੇ, ਤਾਂ ਕਿ ਪਹਿਲਾਂ ਇਹਨਾਂ ਨਾਗਿਆਂ ਦੀ ਤਾਕਤ ਨੂੰ ਹੀ ਖਤਮ ਕਰੋ, ਇੱਧਰਲੇ ਇੱਧਰ ਨਾ ਜੁਆਇਨ ਕਰਨ, ਉੱਧਰਲੇ ਇੱਧਰ ਨਾ ਕਰਨ। ਔਰ ਇਹਨੂੰ ਉਹ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਸ ਵੇਲੇ ਉਹਨਾਂ ਦੇ ਵਿੱਚ ਇੱਕ ਨਵੀਂ ਜਾਗਰੂਕਤਾ ਹੈ, ਕਿਉਂਕਿ ਕੁੱਕੀਆਂ ਨੇ ਪੂਰਾ ਮੁਕਾਬਲਾ ਕੀਤਾ ਇਸ ਵੇਲੇ। ਕੁੱਕੀ ਕਬੀਲੇ, ਉਹਨਾਂ ਦੇ ਕੋਲ ਆਪਣੀ ਟੈਰੀਟਰੀ, ਆਪਣਾ ਪੂਰਾ ਪਾਰਟ ਇਹਨਾਂ ਨੇ ਕੀਤਾ ਹੈ। ਹੁਣ ਇੱਥੇ ਅੱਜ ਇਸ ਖਬਰ ਦੇ ਮੁਤਾਬਕ ਬਹੁਤ ਵੱਡੀ ਗੈਦਰਿੰਗ ਹੈ ਕਿ ਵੀ ਇਹ ਜਿਹੜੇ ਇੰਡੀਜਨਸ ਲੋਕ ਨੇ, ਜਿਨ੍ਹਾਂ ਦੇ ਵਿੱਚ ਨਾਗੇ, ਮੀਜ਼ੋ ਔਰ ਤਿੰਨਾਂ ਸਟੇਟਾਂ ਮਨੀਪੁਰ, ਨਾਗਾਲੈਂਡ, ਮਿਜ਼ੋਰਮ ਦੇ,
ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਰੈਲੀ ਕੀਤੀ ਹੈ ਉੱਥੇ ਔਰ ਇਹ ਉਹਨਾਂ 'ਚ ਫਰੰਟੀਅਰ ਡਿਸਟ੍ਰਿਕਟ ਮਨੀਪੁਰ ਔਰ ਨਾਗਾਲੈਂਡ ਦੇ ਉਹਨਾਂ ਨੇ ਜਿਹੜੀ ਹਿੱਸਾ ਲਿਆ ਔਰ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਇੰਡੀਆ ਦਾ ਮਿਆਂਮਾਰ ਦੇ ਨਾਲ 1643 ਕਿਲੋਮੀਟਰ ਬਾਰਡਰ ਲੱਗਦਾ ਹੈ, ਜਿਸ ਬਾਰਡਰ ਦੇ ਉੱਤੇ ਇਹ ਹੁਣ ਫੈਸਲਾ ਆ ਰਹੇ ਨੇ। ਉਹਨਾਂ ਨੇ ਕਿਹਾ ਵੀ ਫ੍ਰੀ ਮੂਵਮੈਂਟ ਰਜੀਮ ਜਿਹੜਾ ਪਹਿਲਾਂ ਅਲਾਓ ਕੀਤਾ ਸੀ ਸਾਡੇ ਨਾਲ ਸਮਝੌਤਾ, ਇਧਰੋਂ ਅਸੀਂ ਉਧਰ ਜਾ ਸਕਦੇ, ਉਧਰੋਂ ਇਧਰ, ਉਹਨੂੰ ਰੀਸਟੋਰ ਕਰੋ ਕਿ ਫੈਂਸ ਬੰਦ ਕਰੋ, ਇਹ ਤੁਸੀਂ ਕੋਲੋਨਾਈਜ਼ ਸਾਨੂੰ ਕਰ ਰਹੇ ਹੋ ਇਹ। ਔਰ ਇਹ ਉਹਦੇ ਤੇ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਜਿਹੜੇ ਨੇ ਅੱਜ ਡੈਮੋਨਸਟ੍ਰੇਸ਼ਨ ਹੋਏ ਨੇ ਐਟ ਸੈਵਰਲ ਪਲੇਸਿਸ, ਬਟ ਦਾ ਪ੍ਰੋਟੈਸਟ ਵਾਜ਼ ਮੋਸਟ ਇੰਟੈਂਸ ਇਨ ਮਨੀਪੁਰਸ ਉਖਰਲ ਟਾਊਨ ਐਂਡ ਲੋਗਵਾ ਵਿਲੇਜ ਇਨ ਨਾਗਾਲੈਂਡਸ ਮੌਨ ਡਿਸਟ੍ਰਿਕਟ। ਨਾਗਾਲੈਂਡ ਦੇ ਜ਼ਿਲ੍ਹਿਆਂ 'ਚ ਮਨੀਪੁਰ ਦੇ ਵਿੱਚ ਸਭ ਤੋਂ ਪ੍ਰਚੰਡ ਹੋਏ ਔਰ ਉਹਨਾਂ ਦੇ ਵਿੱਚ ਈਵਨ ਲੋਕਲ MLA ਨੇ ਵੀ ਜੁਆਇਨ ਕੀਤਾ। The protesters condemned the artificial border imposed by British rulers in 1940s, calling it a treacherous act that continues to undermine Naga identity and unity। ਕਿ ਗੱਦਾਰੀ ਵਾਲਾ ਐਕਟ ਹੈ, ਬ੍ਰਿਟਿਸ਼ਰਸ ਨੇ ਕੀਤਾ ਸੀ, ਇਹ ਤੁਸੀਂ ਹੁਣ ਅਗੇਨ ਮਿਆਂਮਾਰ ਦੇ ਨਾਲ ਜਿਹੜੀ ਹੈ ਉਤਾਰ ਲਾ ਕੇ ਸਾਨੂੰ ਸੈਪਰੇਟ ਕਰ ਰਹੇ ਹੋ। They accuse the center of perpetuating the colonial injustice to keep the Naga communities physically and emotionally segregated for decades। ਕਿ ਦਹਾਕਿਆਂ ਤੋਂ ਤੁਸੀਂ ਸਾਨੂੰ ਜਿਹੜਾ ਉਹ ਬਸਤੀਵਾਦੀ ਤੁਸੀਂ ਤੁਹਾਡੀ ਅਪਰੋਚ ਹੈ, ਤੁਸੀਂ ਸਾਨੂੰ ਫਿਜ਼ੀਕਲੀ ਵੀ ਸੈਪਰੇਟ ਕਰ ਰਹੇ ਹੋ ਇੱਕ ਦੂਜੇ ਤੋਂ, ਐਮੋਸ਼ਨਲੀ ਵੀ। ਔਰ ਉਹ ਜਿਹੜੇ ਸਪੀਕਰ ਸੀ ਬੋਲਣ ਵਾਲੇ, ਉਹਨਾਂ ਨੇ ਉਹਦੇ 'ਚ ਕਿਹਾ ਕਿ ਵੀ ਜੇ ਇਹ ਵਾਲ ਇਹ ਜਿਹੜੀ ਜੋ ਬਣਾ ਰਹੇ ਨੇ, ਤਾਰ ਲਾ ਰਹੇ ਨੇ, ਉਹ ਬਣ ਜਾ ਇਫ ਇਰੈਕਟਡ fence if erected would trap the border communities like wild animals behind iron enclosures। ਕਿ ਜਿਵੇਂ ਲੋਹੇ ਦੇ ਪਿੰਜਰਿਆਂ ਦੇ ਵਿੱਚ ਤੁਸੀਂ ਜੰਗਲੀ ਜਾਨਵਰਾਂ ਨੂੰ ਅੱਡ-ਅੱਡ ਰੱਖਦੇ ਹੋ, ਇਹ ਇਸ ਕਿਸਮ ਦਾ ਹੋਏਗਾ। ਔਰ ਉਹਨਾਂ ਨੇ ਕਿਹਾ ਅਸੀਂ ਇਹ ਬਿਲਕੁਲ ਟੋਲਰੇਟ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਵੀ there comes a point when patience wears thin, when endurance reaches the limit and when silence is no longer an option, people rise and cry enough is enough। ਕਿਹਾ ਇੱਕ ਸਿਚੁਏਸ਼ਨ ਆਉਂਦੀ ਹੈ ਜਦੋਂ ਸਬਰ ਦਾ ਪੈਮਾਨਾ ਲਬਰੇਜ਼ ਹੋ ਜਾਂਦਾ ਹੈ, ਲੋਕ ਖਲੋ ਕਹਿੰਦੇ enough is enough, ਬਹੁਤ ਹੋ ਗਿਆ। ਔਰ ਉਹਨਾਂ ਨੇ ਕਿਹਾ such a situation has come today। ਹੁਣ ਅਸੀਂ ਉੱਥੇ ਪਹੁੰਚ ਗਏ, we are here to voice our disagreements and anger। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਵੀ ਇਹ ਫ੍ਰੀ ਮੂਵਮੈਂਟ ਰਜੀਮ ਨੂੰ ਰੀਸਟੋਰ ਕਰੋ। ਔਰ ਉਹਨਾਂ ਦੇ ਨਾਲ ਅੱਡ-ਅੱਡ ਸਟੇਟਾਂ ਦੇ ਨਾਗੇ ਵੀ ਔਰ ਮਿਜ਼ੋਆਂ ਨੇ ਵੀ ਉਹਨਾਂ ਨੂੰ ਜੁਆਇਨ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਇਹ ਟੁਕੜੇ ਗੈਂਗ ਜਿਨ੍ਹਾਂ ਨੂੰ ਕਹਿੰਦੇ ਨੇ, ਇਹ ਨੇ ਟੁਕੜੇ ਕੋਈ ਇਧਰ ਟੁਕੜਾ ਡਿੱਗੇਗਾ, ਕੋਈ ਉਧਰ ਡਿੱਗੇਗਾ, ਪਰ ਇਹ ਦੱਸ ਰਹੇ ਨੇ ਇਹ ਡਿਵੈਲਪਮੈਂਟਸ ਕਿ ਭਾਈ ਆਜ਼ਾਦੀ ਕਿਹਨਾਂ ਦੇ ਦਰਵਾਜ਼ਿਆਂ ਤੇ ਦਸਤਕ ਦੇ ਰਹੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।